ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਜੋ ਅੱਜ ਦਾ ਜਿਹੜਾ ਦੂਸਰਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਨੇ UAPA ਦੇ ਨਾਦਰਸ਼ਾਹੀ ਕਾਨੂੰਨ ਦੇ ਥੱਲੇ ਸਿੱਖ ਫॉर ਜਸਟਿਸ ਦੇ ਜਿਹੜੇ ਆਗੂ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਹਰਦੀਪ ਸਿੰਘ ਨਿੱਜਰ ਦੀਆਂ ਜਿਹੜੀਆਂ ਜਾਇਦਾਦਾਂ ਅੰਮ੍ਰਿਤਸਰ ਤੇ ਜਲੰਧਰ ਵਿੱਚ ਨੇ ਉਹਨਾਂ ਨੂੰ ਜ਼ਬਤ ਕਰਨ ਦਾ ਜੋ ਹੁਕਮ ਹੈ ਉਹ ਚਾੜਿਆ ਹੋਇਆ ਹੈ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਮਹੂਰੀਅਤ ਦੇ ਨਾਂ ਥੱਲੇ ਅੱਜ ਜੋ ਭਾਰਤ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਕੌਮਾਂ ਆਪਣੀ ਆਜ਼ਾਦੀ ਦੇ ਲਈ ਖਲੋਤੀਆਂ ਨੇ, ਉਹ ਪੰਜਾਬ ਦੇ ਵਿੱਚ ਸਿੱਖ ਹੋਣ, ਕਸ਼ਮੀਰੀ ਸਾਡੇ ਭਰਾ ਭੈਣਾਂ ਹੋਣ, ਜਾਂ ਨਾਰਥ ਈਸਟ ਵਿੱਚ ਨਾਗੇ ਹੋਣ, ਦੂਸਰੇ ਹੋਣ, ਉਹਨਾਂ ਦੇ ਉੱਤੇ ਜੋ ਜ਼ੁਲਮ ਭਰਪਿਆ ਭਾਰਤੀ ਹਕੂਮਤ ਦਾ, ਇਸ ਨੇ ਬ੍ਰਿਟਿਸ਼ ਕਲੋਨੀਅਲ ਰੂਲ ਨੂੰ ਜਾਂ ਉਹਨਾਂ ਦੀਆਂ ਜਿਹੜੀਆਂ ਸਖਤੀਆਂ ਸੀ ਜਾਂ ਉਹਨਾਂ ਦੇ ਆਰਡਰ ਸੀ, ਉਹਨਾਂ ਨੂੰ ਵੀ ਜਿਹਨੂੰ ਕਹੀਏ ਕਿ ਵੀ ਇਹਦਾ ਸਾਹਮਣੇ ਪੇਲ ਹੋ ਗਏ ਨੇ, ਉਹ ਪੀਲੇ ਭੂਖ ਨਜ਼ਰ ਆਉਂਦੇ ਨੇ। ਕਿਉਂਕਿ ਇਹ ਉਹਨਾਂ ਦੇ ਅੰਗਰੇਜ਼ਾਂ ਦੇ ਜਿਹੜੇ ਪੀਰੀਅਡ ਦੇ ਵਿੱਚ ਬ੍ਰਿਟਿਸ਼ ਕਲੋਨੀਅਲਸ ਨੇ ਜੇ ਹੁਣ ਦਫਾ 144 ਵਰਗੀ ਦਫਾ ਲਾਉਣ ਦਾ ਕੰਮ ਸੀ, ਜੇ 5 ਬੰਦੇ ਇਕੱਠੇ ਨਹੀਂ ਹੋ ਸਕਦੇ, ਇਹ ਤੁਸੀਂ ਇਹ ਤਾਂ ਨਹੀਂ ਦੇਖਦੇ ਹੋ ਕਿ ਵੀ ਇੰਗਲੈਂਡ ਦੇ ਵਿੱਚ ਹਾਈਡ ਪਾਰਕ ਵਰਗੀਆਂ ਥਾਵਾਂ ਨੇ ਜਿੱਥੇ ਕੋਈ ਵੀ ਆ ਕੇ ਕੁਝ ਵੀ ਕਹਿ ਸਕਦਾ, ਉਹ ਉਹਨਾਂ ਦੀ ਉੱਥੇ ਲੈਗੇਸੀ ਸੀ। ਪਰ ਦੂਸਰੀ ਥਾਂ ਤੇ ਉਹਨਾਂ ਨੂੰ ਉਹ ਜਿਹੜਾ ਜਦੋਂ ਮਰਜ਼ੀ ਚਾਹਣ ਉਸ ਦੇ ਉੱਤੇ ਉਹ ਪਾਬੰਦੀ ਲਾ ਦਿੰਦੇ ਸੀ। ਇਸੇ ਤਰ੍ਹਾਂ ਜਿਹੜਾ ਸੈਡੀਸ਼ਨ ਐਕਟ ਹੈ ਜਿਹੜਾ 19ਵੀਂ ਸਦੀ ਦੇ ਅਖੀਰ ਚ ਲਿਆਂਦਾ, ਦੇਸ਼ ਧਰੋਹ ਦਾ, ਕਿ ਵੀ ਜੇ ਤੁਸੀਂ ਆਜ਼ਾਦੀ ਲਫ਼ਜ਼ ਮੂੰਹੋਂ ਕਹੋਗੇ ਤਾਂ ਤੁਸੀਂ ਦੇਸ਼ ਧਰੋਹ ਕਰ ਰਹੇ ਹੋ। ਇਸ ਲਈ ਕਿਉਂਕਿ ਉਹਨਾਂ ਨੂੰ ਸੀ ਕਿ ਜੀ ਇਹ ਸਾਡੇ ਰੂਲ ਨੂੰ ਚੈਲੰਜ ਹੈ। ਔਰ ਉਸ ਦੇ ਇਸੇ ਤਰ੍ਹਾਂ ਸੈਂਸਰਸ਼ਿਪ ਦੇ ਜਿਹੜੇ ਐਕਟ ਨੇ ਅੱਜ ਵੀ ਪਿਛਲੇ 72-73 ਸਾਲਾਂ ਤੋਂ ਇੰਡੀਅਨ ਸਟੈਚੂਟ ਬੁੱਕਸ ਦੇ ਉੱਤੇ ਉਹ ਕਾਨੂੰਨ ਰੱਖੇ ਹੋਏ ਨੇ। ਅੱਜ ਵੀ ਤੁਹਾਡੀਆਂ ਚਿੱਠੀਆਂ ਸੈਂਸਰ ਹੁੰਦੀਆਂ, ਕੋਈ ਵੀ ਚੀਜ਼ ਹੈ। ਔਰ ਈਵਨ ਜਦੋਂ ਅੱਜ ਇਹ ਖਬਰ ਮੇਨਲੀ ਸਾਰੇ ਮੀਡੀਆ 'ਚ ਆਈ ਕਿ ਭਾਈ ਪੰਜਾਬ ਸਰਕਾਰ ਨੇ UAPA ਦੀ ਥੱਲੇ ਜਿਹੜੀ ਅਨਫੇਅਰ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ 1967 ਦੀ ਇੱਕ ਧਾਰਾ ਕੱਢ ਕੇ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖ ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਨੇ, ਔਰ ਹਰਜੀਤ ਸਿੰਘ ਨਿੱਜਰ ਜਿਹੜੇ ਕੈਨੇਡਾ ਬੇਸਡ ਨੇ, ਔਰ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਪਹਿਲਾਂ ਹੀ ਜਿਹੜਾ ਉਹ ਸਿੱਖ ਫॉर, ਦੇਖੋ ਇਹਨਾਂ ਨੇ ਕਿਵੇਂ ਪ੍ਰੀ ਕੈਲਕੂਲੇਟ ਕੀਤਾ। ਔਰ ਮੈਂ ਇਹ ਗੱਲ ਐਤਵਾਰ ਦਾ ਦੀਵਾਨ ਜਿਹੜਾ ਗੁਰਦੁਆਰਾ ਰਿਚਮੰਡ ਹਿੱਲ ਸੀ ਸਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ, ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਇੱਕ ਤਬਕਾ ਸਾਡਾ ਜਦੋਂ ਸਰਕਾਰ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਇੱਕ ਸਾਡੀ ਪੂਰੀ ਜਨਰੇਸ਼ਨ ਮਾਰ ਮੁਕਾਈ ਔਰ ਸਿੱਖਾਂ ਦੇ ਖਿਲਾਫ ਅਨਐਲਾਨੀਆ ਟੋਟਲ ਵਾਰ ਥੋਪੀ, ਇਹ ਜ਼ਾਹਰ ਹੈ ਕਿ ਸਾਡੇ ਅਣਖੀ ਨੌਜਵਾਨ ਜਿਹੜੇ ਨੇ ਉਹ ਉਸੇ ਹੀ ਜ਼ਬਾਨ ਦੇ ਵਿੱਚ ਸਰਕਾਰ ਨੂੰ ਜਵਾਬ ਦੇਣ ਦੇ ਲਈ ਨਿਕਲੇ। ਔਰ ਉਹ ਸਾਡੇ ਜੁਝਾਰੂ ਸੰਘਰਸ਼ ਦਾ ਗਲੋਰੀਅਸ ਚੈਪਟਰ ਹੈ ਕਿ ਕਿਵੇਂ ਬਹਾਦਰੀ ਦੇ ਨਾਲ ਉਹਨਾਂ ਨੇ ਦੁਸ਼ਮਣ ਨੂੰ ਲਲਕਾਰਿਆ, ਵੰਗਾਰਿਆ। ਔਰ ਉਸ ਪੀਰੀਅਡ 'ਚ ਇੱਕ ਤਬਕਾ ਇਹ ਕਹਿੰਦਾ ਸੀ, ਬਾਅਦ 'ਚ ਜ਼ਿਆਦਾ ਕਹਿਣ ਲੱਗ ਗਏ ਕਿ ਜੀ ਦੇਖੋ ਸ਼ਾਂਤਮਈ ਨਾਲ ਕਿਉਂ ਨਹੀਂ ਗੱਲ ਹੋ ਸਕਦੀ, ਇਹੀ ਜੇ ਲੋਕ ਪੀਸਫੁਲੀ ਕਰਦੇ। ਔਰ ਕਈ ਉਹਦੀ ਇੰਡੀਅਨ ਕਨਸਟੀਟਿਊਸ਼ਨ ਦੀ ਦੇਣ ਲੱਗ ਗਏ। ਦੇਖੋ ਜੀ ਬਾਅਦ 'ਚ ਵੀ ਤਾਂ ਹੋਇਆ, ਖਾਲਿਸਤਾਨ ਪੀਸਫੁਲੀ ਕਹਿਣਾ ਸੁਪਰੀਮ ਕੋਰਟ ਨੇ ਜਿਹੜਾ ਉਹ ਜਸਟੀਫਾਈ ਕੀਤਾ। ਤੇ ਜੇ ਇਹੀ ਲਹਿਰ ਖਾਲਿਸਤਾਨ ਦੀ ਪੀਸਫੁਲੀ ਹੁੰਦੀ ਤੇ ਦੁਨੀਆ 'ਚ ਅਸੀਂ ਬਦਨਾਮ ਨਾ ਹੁੰਦੇ, ਦਹਿਸ਼ਤਗਰਦੀ ਸਾਡੇ ਨਾਲ ਨਾ ਜੁੜਦੀ। ਔਰ ਅਸੀਂ ਜਿਹੜਾ ਉਹ ਬਾਅਦ ਜਦੋਂ ਅਰਬ ਸਪਰਿੰਗ ਆਇਆ, ਟਿਊਨੀਸੀਆ ਔਰ ਇਜਿਪਟ ਔਰ ਉਹਦੀਆਂ ਉਦਾਹਰਨਾਂ ਦੇਣ ਲੱਗ ਗਏ। ਦੇਖੋ ਜੀ ਅਰਬ ਸਪਰਿੰਗ ਨੇ ਕੀ ਤਬਦੀਲੀ ਕੀਤੀ। ਮੈਂ ਸਮਝਦਾ ਵੀ ਪਹਿਲਾਂ ਤਾਂ ਇਹ ਜੋ ਅੱਜ ਭਾਰਤੀ ਹਕੂਮਤ ਸਿੱਖ ਫॉर ਜਸਟਿਸ ਜਾਂ ਪੰਜਾਬ ਦੇ ਵਿੱਚ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ, ਈਵਨ ਕੇਸਰੀ ਝੰਡਾ ਲਹਿਰਾਉਂਦੇ ਨੇ ਜਾਂ ਆਪਣੇ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਨੇ, ਉਹ ਸਾਰੇ ਹੀ ਦਹਿਸ਼ਤਗਰਦੀ ਦੇ ਖਾਤੇ 'ਚ ਨੇ। ਸੋ ਇਹਨਾਂ ਦੇ ਮੂੰਹ ਤੇ ਚਪੇੜ ਵੱਜਦੀ ਹੈ ਇਸ ਕਲਾਸ ਦੇ ਕਿ ਜਿਹੜੇ ਇਹ ਕਹਿੰਦੇ ਸੀ ਜੀ ਹਥਿਆਰਬੰਦ ਸੰਘਰਸ਼ ਦੀ ਕੀ ਲੋੜ ਸੀ। ਸਿੱਖ ਫॉर ਜਸਟਿਸ ਤਾਂ ਇੱਕ ਡਿਊਲੀ ਰਜਿਸਟਰਡ ਨਾਨ ਪ੍ਰੋਫਿਟ ਬਾਡੀ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, UN ਚਾਰਟਰ, ਤੁਹਾਡੀਆਂ ਜਨੀਵਾ ਕਨਵੈਨਸ਼ਨਸ, ਜਿਹਦੇ ਥੱਲੇ UN ਨੇ ਖੁਦ ਇੰਟਰਵੀਨ ਕਰਕੇ ਜਿਹੜਾ ਈਸਟ ਤੈਮੂਰ ਹੋਏ, ਕੋਸੋਵੋ ਹੋਏ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਹਾਲ ਹੀ ਵਿੱਚ ਸਾਊਥ ਸੁਡਾਨ ਹੋਏ, ਬੋਗਨਵਿਲਾ ਹੋਏ, ਰੈਫਰੈਂਡਮ ਕਰਵਾਏ ਨੇ।
ਵਿਦਨ ਕੰਟਰੀਜ਼ ਦੇਖਣਾ ਹੋਏ ਤਾਂ ਕੈਨੇਡਾ ਨੇ 2 ਵਾਰ ਕਿਊਬੈਕ ਦੇ ਵਿੱਚ ਕਰਵਾਇਆ 1980 1995, ਸਕਾਟਲੈਂਡ ਦੇ ਵਿੱਚ ਇੰਗਲੈਂਡ ਨੇ ਕਰਵਾਇਆ। ਸੋ ਸਿੱਖਸ ਫਾਰ ਜਸਟਿਸ ਜਿਹਨੇ ਆਪਣਾ ਮੋਟਿਵ ਪਹਿਲੇ ਦਿਨ ਤੋਂ ਹੀ ਬੜਾ ਕਲੀਅਰਲੀ ਪੀਸਫੁਲ ਤਰੀਕੇ ਦੇ ਨਾਲ ਰੈਫਰੈਂਡਮ 2020 ਦਾ ਸਲੋਗਨ ਦਿੱਤਾ ਹੈ। ਜ਼ਾਹਰ ਹੈ ਕਿ ਸਾਰਾ ਉਹ ਇੰਟਰਨੈਸ਼ਨਲ ਜਿਹੜਾ ਇਸ ਦੀਆਂ ਰਿਕੁਆਇਰਮੈਂਟਸ ਨੇ ਉਹਨੂੰ, ਔਰ ਇਹ ਵੀ ਹੈ ਕਿ ਨਾਨ ਬਾਈਂਡਿੰਗ ਹੈ, ਕਿਉਂਕਿ ਇਹ ਤਾਂ ਨਹੀਂ ਹੈ ਨਾ UN ਕਰਵਾ ਰਹੀ ਹੈ ਨਾ ਇੰਡੀਅਨ ਗਵਰਨਮੈਂਟ ਕਰਵਾ ਰਹੀ ਹੈ। ਸੋ ਇਹ ਇੱਕ ਤਰੀਕੇ ਦੇ ਨਾਲ ਕੌਮ ਦੀ ਵਿਲ ਦਾ ਦੱਸਣਾ ਹੈ ਕਿ ਭਾਈ ਸਿੱਖ ਕੌਮ ਨੂੰ ਉਹਦੀ ਮਰਜ਼ੀ ਦੇ ਖਿਲਾਫ ਭਾਰਤੀ ਸਿਸਟਮ ਨੇ ਗੁਲਾਮੀ ਦੇ ਵਿੱਚ ਰੱਖਿਆ ਹੋਇਆ, ਔਰ ਇਹ ਉਹਦਾ ਸਬੂਤ ਹੈ ਕਿ ਭਾਈ ਇਹ ਹੁਣ ਇਹਨਾਂ ਨੇ ਕਿਵੇਂ ਸਿਸਟੇਮੈਟਿਕਲੀ ਜਦੋਂ ਸੈਂਟਰ ਵੱਲੋਂ ਇਹ ਹੋਇਆ ਜੀ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਮਾਤ ਦੇ ਖਾਤੇ 'ਚ ਪਾਉਣਾ ਹੈ, ਫਿਰ ਹੌਲੀ ਹੌਲੀ ਲੋਕਲ ਕੇਸ ਕੇ ਜੀ ਉੱਥੋਂ ਅਸਲਾ ਭੇਜ ਦਿੱਤਾ, ISI ਨਾਲ ਜੋੜਨ ਦੀ ਕੋਸ਼ਿਸ਼, ਫਿਰ ਗੁਰਪਤਵੰਤ ਸਿੰਘ ਪੰਨੂ ਜਾਂ ਹਰਦੀਪ ਸਿੰਘ ਨਿੱਜਰ ਇਹ ਪਹਿਲਾਂ ਦਹਿਸ਼ਤਗਰਦੀ ਦੇ ਉਸ ਖਾਤੇ 'ਚ ਪਾਏ ਗਏ। ਔਰ ਇਸ ਸਾਰੇ ਦੇ ਬਾਵਜੂਦ ਜਿਸ ਅੰਦਾਜ਼ ਦੇ ਵਿੱਚ ਹੁਣ ਇਹ ਪ੍ਰਾਪਰਟੀ ਇਹ ਬਿਲਕੁਲ ਉਹ ਬ੍ਰਿਟਿਸ਼ ਟੈਕਟਿਕ ਹੀ ਸੀ, ਕਿਉਂਕਿ ਜਦੋਂ ਬ੍ਰਿਟਿਸ਼ਰਸ ਨੇ ਦੇਖ ਲਿਆ, ਕਿਉਂਕਿ ਉਹ ਸਿੱਖਾਂ ਦੇ ਨਾਲ ਉਹਨਾਂ ਦਾ ਵਾਸਤਾ ਤਾਂ ਪੁਰਾਣਾ ਸੀ, 1809 ਦੇ ਵਿੱਚ ਅੰਮ੍ਰਿਤਸਰ ਦੀ ਟ੍ਰੀਟੀ ਜਿਹੜੀ ਹੈ ਉਹ ਹੋਈ ਸੀਗੀ। ਉਸ ਤੋਂ ਪਹਿਲਾਂ 1802-03 ਦੇ ਵਿੱਚ ਜਦੋਂ ਹੋਲਕਰ ਆਇਆ ਉਦੋਂ ਵੀ ਉਹਨਾਂ ਨੇ ਸਿੱਖਾਂ ਦਾ ਜਲਵਾ ਦੇਖਿਆ ਹੋਇਆ ਸੀ। 2 ਜਿਹੜੀਆਂ ਐਂਗਲੋ ਸਿੱਖ ਵਾਰਸ ਹੋਈਆਂ ਉਹਦੇ 'ਚ ਵੀ ਉਹਨਾਂ ਨੇ ਦੇਖਿਆ। ਇੱਕਦਮ ਬਾਅਦ ਭਾਈ ਮਹਾਰਾਜ ਸਿੰਘ, ਕੂਕਾ ਲਹਿਰ ਔਰ ਗਦਰ ਲਹਿਰ ਤੱਕ ਪਹੁੰਚਦੇ ਆ, ਭਾਵੇਂ ਗਦਰ ਲਹਿਰ ਨੂੰ ਉੱਥੇ ਹੁੰਗਾਰਾ ਨਹੀਂ ਮਿਲਿਆ, ਬਾਹਰ ਅਵੇਅਰਨੈਸ ਸੀ, ਲੇਕਿਨ ਉਹਨਾਂ ਨੇ ਦੇਖਿਆ ਵੀ ਸਿੱਖ ਤਾਂ ਛਾਲਾ ਮਾਰ ਕੇ ਚੜ ਜਾਂਦੇ ਨੇ, ਫਾਂਸੀ ਦੇ ਫੰਦਿਆਂ ਤੇ ਵੀ ਜਕਾਰੇ ਛੱਡਦੇ, ਜੇਲ੍ਹਾਂ ਤੋਂ ਇਹਨਾਂ ਨੂੰ ਡਰ ਨਹੀਂ ਲੱਗਦਾ। ਕਾਲੇ ਪਾਣੀ 'ਚ 70-75% ਇੱਕ ਸਟੇਜ ਦੇ ਉੱਤੇ ਸਿੱਖ ਕੈਦੀ ਸੀ, ਪੰਜਾਬ ਦੀਆਂ ਜੇਲ੍ਹਾਂ ਭਰ ਦਿੰਦੇ ਸੀ, ਅੰਗਰੇਜ਼ ਕਹਿੰਦੇ ਡਰਦੇ ਨਹੀਂ ਹੈ। ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਲਿਆਇਆ, ਉਹਨਾਂ ਨੇ ਕਿਹਾ ਜੀ ਵੀ ਇਹ ਆਪਣੀ ਮੌਤ ਲਈ ਤਾਂ ਹੁੰਦਾ ਹੈ, ਪਰ ਇਹਨਾਂ ਦੀ ਰੋਟੀ ਰੋਜ਼ੀ ਬੰਦ ਕਰੋ। ਉਹਨਾਂ ਦੀ ਰੋਟੀ ਰੋਜ਼ੀ ਇਹਨਾਂ ਦੇ ਟੱਬਰਾਂ ਦੀ, ਉਹਨਾਂ ਦੇ ਭਰਾ ਸਾਂਝੇ ਪਰਿਵਾਰ ਸੀ, ਉਹਨਾਂ ਨੇ ਫਿਰ ਉਹ ਕਾਨੂੰਨ ਲਿਆਂਦੇ ਜਿਹਦੇ ਵਿੱਚ ਪ੍ਰਾਪਰਟੀ ਕਨਫਿਸਕੇਟ ਕਰਨਾ ਕਿ ਵੀ ਜ਼ਮੀਨ ਦੇ ਉੱਤੇ ਆ ਕੇ ਜਿਹੜਾ ਉਹ ਕਬਜ਼ਾ ਕਰ ਲਓ। ਇਹ ਕਹੋ ਜੀ ਕਿ ਵੀ ਇਹ ਫਲਾਣਾ ਹੈ, ਔਰ ਇਹ ਜੇ ਤੁਸੀਂ ਇਹ ਵਾਇਓਲੇਸ਼ਨ ਕੀਤੀ, ਕਿਉਂਕਿ ਜਿਹੜੇ ਰੈਵੋਲੂਸ਼ਨਰੀ ਬੱਬਰ ਅਕਾਲੀ ਜਾਂ ਹਥਿਆਰਬੰਦ ਵਾਲੇ ਸੀ ਉਹਨਾਂ 'ਚ ਕਈ ਜਿਹੜੇ ਨੇ ਉਹ ਲੁਕ ਛਿਪ ਕੇ ਆਪਣਾ ਕਰਦੇ ਸੀ, ਉਹਨਾਂ ਨੇ ਕਿਹਾ ਜੀ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰ। ਇਸੇ ਤਰ੍ਹਾਂ ਉਹ ਲਾਅ ਵੀ ਲਿਆਂਦੇ ਕਿ ਜਿਹੜੇ ਪੀਸਫੁਲੀ ਵੀ ਆਪਣੇ ਆਪ ਨੂੰ ਕਰ ਰਹੇ ਸੀ ਉਹਨਾਂ ਦੇ ਉੱਤੇ ਜੁਰਮਾਨਾ ਆਇਤ ਕਰਨਾ। ਜੁਰਮਾਨਾ ਇੰਨਾ ਕੁ ਕਰ ਦਿਓ, ਕੈਸ਼ ਤਾਂ ਹੁੰਦਾ ਹੀ ਨਹੀਂ ਸੀ, ਸਾਰੇ ਕਿਰਤ ਕਰਨ ਵਾਲੇ ਸੀ, ਉਹਨਾਂ ਕਿਹਾ ਜੀ ਜੁਰਮਾਨਾ ਨਹੀਂ ਦਿੱਤਾ, ਪ੍ਰਾਪਰਟੀ ਸੀ। ਹੁਣ ਇਹੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਮਾਮਲੇ 'ਚ ਇਹ ਗੱਲ ਜ਼ਿਆਦਾ ਵਰਕਆਊਟ ਕਰਦੀ ਸੀ ਸਿੱਖਾਂ ਦੇ ਮਾਮਲੇ 'ਚ, ਕਿਉਂਕਿ ਸਾਂਝੇ ਸਾਰੇ ਭੁੱਖੇ ਮਰਦੇ ਸੀ, ਫਿਰ ਚਾਚੇ ਤਾਏ ਜਿਹੜੇ ਸਾਰੇ ਇਕੱਠੇ ਨੇ ਉਹ, ਲੇਕਿਨ ਉਹ ਵੀ ਰਹੇ ਜਿਨ੍ਹਾਂ ਨੇ ਕਿਹਾ ਜੀ ਕੋਈ ਗੱਲ, ਤੇ ਉਹ ਵੀ ਸੀ ਜਿਹੜੇ ਫਿਰ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਸੀ, ਮੁਖਬਰ ਬਣੇ ਸੀ, ਉਹਨਾਂ ਨੂੰ ਮੁਰੱਬੇ ਦੇਣਾ, ਜ਼ਮੀਨਾਂ ਦੇਣਾ। ਹੁਣ ਬਹੁਤ ਸਾਰੇ ਜਿਹੜੇ ਅੱਜ ਵੱਡੇ ਬਣੇ ਹੋਏ ਨੇ ਆਗੂ, ਇਹ ਸਾਰੇ ਰਜਵਾੜੇ ਅਮਰਿੰਦਰ ਦੇ ਪੁਰਖਿਆਂ ਦਾ ਦੇਖ ਲਓ ਹਾਲ, ਲੈ ਕੇ ਉਹਦੇ ਆਲੇ ਤੋਂ ਲੈ ਕੇ ਜਿਹਨੂੰ ਅਬਦਾਲੀ ਨੇ ਰਾਜੇ ਦਾ ਖਿਤਾਬ ਦਿੱਤਾ ਹੈ, ਇਹਦੇ ਪੁਰਖਿਆਂ ਨੇ ਕੀ ਰੋਲ ਅਦਾ ਕੀਤਾ ਹੈ, ਇਹਦੇ ਪਿਓ ਨੇ ਅੰਗਰੇਜ਼ਾਂ ਦੇ ਕੁੱਤੇ, ਸਿੱਖ ਅੰਗਰੇਜ਼ ਵਾਰ ਦੇ ਵੇਲੇ ਵੀ ਉਹਨਾਂ ਦੇ ਨਾਲ, ਫਿਰ ਸਭ ਤੋਂ ਅੱਗੇ ਯਾਦਵਿੰਦਰ ਸਿੰਘ ਇਹਦਾ ਪਿਓ ਜਿਹੜਾ ਚੈਂਬਰ ਆਫ ਕਮਰਸ ਦਾ ਚਾਂਸਲਰ ਸੀ, ਕਮਰਸ ਕਹਿ ਰਹੇ ਚੈਂਬਰ ਆਫ ਪ੍ਰਿੰਸਿਸ ਦਾ, ਉੱਥੇ ਜਾ ਕੇ ਸਭ ਤੋਂ ਪਹਿਲਾਂ ਇਹਨੇ ਆਪਣੀ ਰਿਆਸਤ ਸਰੈਂਡਰ ਕੀਤੀ। ਕਸ਼ਮੀਰ ਦੇ ਮੁੱਦੇ ਤੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਆ ਉਹ ਫੌਜ ਭੇਜੀ ਇਮੀਡੀਏਟਲੀ ਕਿ ਜੀ ਦੱਬ ਲਓ ਇਹਨਾਂ ਨੂੰ। ਹੁਣ ਇਸ ਕਿਸਮ ਦੇ ਕਾਰਨ ਇਹਨਾਂ ਇਹੀ ਬੈਠਾ ਅਮਰਿੰਦਰ ਅੱਜ ਕਰ ਰਿਹਾ। ਹੁਣ ਇਹਦੇ ਪੁਰਖੇ ਪਹਿਲਾਂ ਰਲ ਕੇ ਅੰਗਰੇਜ਼ਾਂ ਦੇ ਨਾਲ ਆਪਣੇ ਲੋਕਾਂ ਦੇ ਖਿਲਾਫ ਜ਼ੁਲਮ ਕਰਦੇ ਰਹੇ। ਹੁਣ ਜੇ ਆਪਣੀ ਆਜ਼ਾਦੀ ਦੀ ਗੱਲ ਕਰਨ ਵਾਲੇ ਨੌਜਵਾਨ ਪੰਜਾਬ ਦੇ ਲੋਕ ਨਿਕਲੇ ਨੇ ਜਾਂ ਡਾਇਸਪੋਰਾ ਸਿੱਖਾਂ 'ਚ ਨੇ, ਤੇ ਹੁਣ ਇਹ ਲੈ ਆਂਦਾ ਵੀ ਉੱਥੇ ਫੜ ਰਹੇ ਨੇ UAP ਦੇ ਥੱਲੇ ਸੈਂਕੜੇ ਨੌਜਵਾਨ ਚੁੱਕੇ ਹੋਏ ਨੇ, ਔਰ ਦੂਜੇ ਪਾਸੇ ਇਹ ਹੈ ਜੀ ਕਿ ਜਾਇਦਾਦਾਂ ਜ਼ਬਤ ਕਰ ਲਓ। ਹੁਣ ਇਹ ਖਬਰ ਹੀ ਹੈ ਕਿ ਗਵਰਨਮੈਂਟ ਅਟੈਚਿਸ ਪ੍ਰਾਪਰਟੀਜ਼ ਆਫ ਪੰਨੂ ਨਿੱਜਰ ਇਨ ਅੰਮ੍ਰਿਤਸਰ ਜਲੰਧਰ ਅੰਡਰ UAPA order part of investigation into secessionist organization Sikhs for Justice। ਔਰ ਜਿਹੜੇ ਇਹਦੇ ਵੇਰਵੇ ਨੇ ਕਿ ਭਾਈ ਇਹਨਾਂ ਨੇ ਕਿਹੜੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕੀਤੀ ਹੈ, ਉਹਦੇ 'ਚ ਗੁਰਪਤਵੰਤ ਸਿੰਘ ਪੰਨੂ ਦੇ 2 ਥਾਂ ਦੇ ਉੱਤੇ ਏਰੀਆ ਆਫ ਲੈਂਡ 46 ਕਨਾਲ 46 ਕਨਾਲ, ਇਹ ਵਿਲੇਜ ਖਾਨਕੋਟ
ਅੰਮ੍ਰਿਤਸਰ ਡਿਸਟ੍ਰਿਕਟ 'ਚ ਹੈ ਜੀ ਔਰ ਇਸੇ ਤਰ੍ਹਾਂ 11 ਕਨਾਲ 13.5 ਮਰਲੇ ਇਹ ਸੁਲਤਾਨਵਿੰਡ ਸੁਬਰਬਨ ਜਿਹੜਾ ਭੈਣੀਵਾਲ ਅੰਮ੍ਰਿਤਸਰ ਜ਼ਿਲ੍ਹੇ 'ਚ ਹੈ। ਸੋ ਜ਼ਾਹਰ ਹੈ ਇਹਨਾਂ ਦਾ ਸੰਬੰਧ ਅੰਮ੍ਰਿਤਸਰ ਡਿਸਟ੍ਰਿਕਟ ਨਾਲ ਹੈ। ਸੋ 2 ਥਾਵਾਂ ਇਹਨੂੰ ਅਟੈਚ ਕੀਤਾ ਹੈ। ਔਰ ਹਰਦੀਪ ਸਿੰਘ ਨਿੱਜਰ ਉਹਨਾਂ ਦੇ 11 ਕਨਾਲ 13 ਮਰਲੇ ਜ਼ਮੀਨ ਜਿਹੜੀ ਹੈ ਵਿਲੇਜ ਭਾਰ ਸਿੰਘਪੁਰਾ ਫਿਲੌਰ ਜਲੰਧਰ 'ਚ ਹੈ। ਇਹ ਉਹਨਾਂ ਨੇ ਕਨਫਿਸਕੇਟ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕੋਈ ਜਿਹੜੀ ਹੈ ਉਹ ਲੁਕ ਛਿਪ ਨਹੀਂ ਰੱਖਿਆ ਕਿ ਬਈ ਇਹ ਕਿਉਂ ਇਵੇਂ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਅਟੈਚਮੈਂਟ ਆਰਡਰਸ ਹੈਵ ਬੀਨ ਇਸ਼ੂਡ ਐਜ਼ ਪਾਰਟ ਆਫ NIA ਇਨਵੈਸਟੀਗੇਸ਼ਨ ਇਨਟੂ ਏ ਕੰਸਰਟਡ ਕੈਂਪੇਨ launched by secessionist organization Sikhs for Justice under the banner of Sikh Referendum 2020 for creation of so-called Khalistan, the official said. ਹੁਣ ਪੰਨੂ ਤਾਂ ਪਿਛਲੇ ਕਈ ਦਹਾਕਿਆਂ ਤੋਂ ਗਏ ਨਹੀਂ ਹੈ, ਉੱਥੇ ਉਹਨਾਂ ਦੇ ਖਿਲਾਫ ਕੋਈ ਐਸਾ ਨਹੀਂ ਹੈ, ਨਾ ਹੀ ਉਹ ਦਹਿਸ਼ਤਗਰਦੀ ਨੂੰ ਪ੍ਰੀਚ ਕਰਦੇ ਨੇ, ਉਹ ਤਾਂ ਪੀਸਫੁਲੀ ਕਰਦੇ ਨੇ। ਹੁਣ ਇਹਨਾਂ ਦੀ ਇੰਟੈਂਟ ਬੜੀ ਕਲੀਅਰ ਹੈ ਔਰ ਇਹ ਕਹਿ ਰਹੇ ਨੇ ਜੀ ਇਹ ਜਿਹੜਾ ਅਸੀਂ ਅਪਲਾਈ ਕੀਤਾ ਹੈ ਕਿ ਵੀ ਇਹ ਅਨਲਾਫੁਲ ਐਸੋਸੀਏਸ਼ਨ ਸਿੱਖਸ ਫਾਰ ਜਸਟਿਸ ਨੂੰ ਕਿਹਾ ਹੋਇਆ ਹੈ ਅੰਡਰ ਦਾ UAPA ਐਕਟ 1967। ਇਹ ਨੋਟੀਫਿਕੇਸ਼ਨ 10 ਜੁਲਾਈ 2019 ਨੂੰ ਕੱਢਿਆ ਸੀ ਔਰ ਜੁਲਾਈ 1 2020 ਨੂੰ ਪੰਨੂ ਔਰ ਨਿੱਜਰ ਨੂੰ ਅਸੀਂ ਟੈਰਰਿਸਟ ਐਲਾਨਿਆ ਸੀ ਔਰ ਇਹ 4th ਸਕੈਜੂਲ ਫਲਾਣੇ ਦੇ ਥੱਲੇ ਇਸ ਨੂੰ ਅਸੀਂ ਇਹ ਕਰ ਰਹੇ ਹਾਂ। ਪਰ ਮੈਂ ਸਮਝਦਾ ਵੀ ਉਹਨਾਂ ਨੇ ਤਾਂ ਜੋ ਕੀਤਾ ਜ਼ਾਹਰ ਹੈ ਇਹ ਇਹਨਾਂ ਟ੍ਰੇਟਰਸ ਦੀ ਔਲਾਦ ਪਟਿਆਲਾ ਸ਼ਾਹੀ ਦੀ ਇਹਨਾਂ ਤੋਂ ਜਾਂ ਮੋਦੀ ਐਂਡ ਕੰਪਨੀ ਉਹਨਾਂ ਤੋਂ ਕੀ ਹੈ। ਪਰ ਮੈਂ ਸਮਝਦਾ ਵੀ ਜਿਹੜਾ ਰਿਸਪੌਂਸ ਸਿੱਖਸ ਫਾਰ ਜਸਟਿਸ ਨੇ ਇਹਦਾ ਦਿੱਤਾ ਹੈ, ਗੁਰਪ੍ਰਤਵੰਤ ਸਿੰਘ ਪੰਨੂ ਹੋਰਾਂ ਦੀ ਇੱਕ ਸਟੇਟਮੈਂਟ ਅੱਜ ਮੀਡੀਆ 'ਚ ਹੈ, ਉਹਨਾਂ ਨੇ ਕਿਹਾ ਵੀ ਖਾਲਿਸਤਾਨ ਦੀ ਇਸ ਜਦੋਜਹਿਦ ਵਿੱਚ ਸਾਡੇ 1.5 ਲੱਖ ਤੋਂ ਜ਼ਿਆਦਾ ਵੀਰ ਭੈਣਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਤੇ ਜਿੱਥੇ ਸ਼ਹੀਦਾਂ ਦੇ ਖੂਨ ਨਾਲ ਖਾਲਿਸਤਾਨ ਦਾ ਬੂਟਾ ਸਿੰਜਿਆ ਗਿਆ ਉੱਥੇ ਜਦਾਦ ਕੀ ਮਾਨੇ ਰੱਖਦੇ ਲੈ ਲਓ, ਕੋਈ ਨਹੀਂ ਹੈ, ਅਸੀਂ ਖਾਲਿਸਤਾਨ ਲੈਣਾ। ਸੋ ਮੈਂ ਸਮਝਦਾ ਵੀ ਇਹੀ ਹੈ ਸਿੱਖ ਰਿਸਪੌਂਸ ਜਿਹੜਾ ਹੈ ਕਿਸੇ ਵੀ। ਲੇਕਿਨ ਇਸ ਸਾਰੇ ਚੋਂ ਇੱਕ ਗੱਲ ਇਹ ਵੀ ਬਾਹਰ ਆਉਂਦੀ ਹੈ ਕਿ ਕਿਸ ਹੱਦ ਤੱਕ ਹਕੂਮਤ ਅਨਨਰਵਡ ਹੈ, ਕਿਸ ਹੱਦ ਤੱਕ ਰੈਟਲਡ ਹੈ। ਔਰ ਇਹ ਜਿਹੜੇ ਜਿਨ੍ਹਾਂ ਦੇ ਪੁਰਖਿਆਂ ਨੇ ਅੰਗਰੇਜ਼ਾਂ ਤੋਂ ਮਰੱਬੇ ਲੈ ਕੇ ਜ਼ਮੀਨਾਂ ਦੇ ਆਪਣੇ ਭਰਾ ਮਰਵਾਏ ਸੀ, ਫੜਵਾਏ ਸੀ, ਪਰਸੀਕਿਊਟ ਕੀਤੇ ਸੀ, ਸੇਵਾ ਸਿੰਘ ਠੀਕਰੀ ਵਾਲੇ ਵਰਗਾ ਇੱਕ ਜਿਹੜਾ ਰੈਵੋਲੂਸ਼ਨਰੀ ਬੰਦਾ ਜਿਹਦੇ ਤੇ ਲੋਟਾ ਚੋਰੀ ਕਰਨ ਦਾ ਇਲਜ਼ਾਮ ਲਾ ਕੇ ਇਹਦੇ ਦਾਦੇ ਨੇ ਜੇਲ੍ਹ 'ਚ ਡੱਕਿਆ ਸੀ ਔਰ ਟਾਰਚਰ ਕਰਕੇ ਮਾਰਿਆ ਸੀ, ਇਹ ਉਹੀ ਜਿਹੜੇ ਨੇ ਰਜਵਾੜੇ ਅੱਜ ਆਪਣੀ ਕੌਮ ਦੇ ਲੋਕਾਂ ਨੂੰ ਫੇਰ ਨਵੇਂ ਹਿੰਦੂਤਵੀ ਹਾਕਮਾਂ ਦੀਆਂ ਕਿਤਾਬਾਂ ਦੇ ਵਿੱਚ ਸਰੇ ਫਰਿਸ਼ਤ ਰਹਿਣ ਦੇ ਲਈ ਕਿ ਜੀ ਹਜ਼ੂਰ ਤੁਸੀਂ ਸਾਡੇ ਮਾਈ ਬਾਪ ਹੋਏ ਕਰਤੂਤਾਂ ਕਰ ਰਹੇ ਨੇ। ਸੋ ਇਤਿਹਾਸ ਸਿਰਜਿਆ ਜਾ ਰਿਹਾ ਹੈ, ਇਤਿਹਾਸ ਦੁਹਰਾਇਆ ਵੀ ਜਾ ਰਿਹਾ ਹੈ। ਜੋ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਚਿਹਰੇ ਬਦਲਦੇ ਨੇ, ਨਾਮ ਬਦਲਦੇ ਨੇ, ਤੌਰ ਤਰੀਕੇ ਮਾੜੇ ਮੋਟੇ ਬਦਲ ਸਕਦੇ ਨੇ, ਪਰ ਇਹਨਾਂ ਨੇ ਤਾਂ ਸਾਰੇ ਹੀ ਜ਼ਾਲਮਾਂ ਦੇ ਤੌਰ ਤਰੀਕੇ ਜਮਹੂਰੀਅਤ ਦੇ ਨਾਂ ਥੱਲੇ ਲਿਆਂਦੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਇਹ ਸਾਰੇ ਐਂਡ ਵੱਲ ਹੀ ਜਾ ਰਹੇ ਨੇ। ਆਲਰੇਡੀ ਇਹਨਾਂ ਦਾ ਬਿਗਨਿੰਗ ਆਫ ਐਨ ਐਂਡ ਹੈ ਕਿਉਂਕਿ ਇਹ ਦੱਸਦਾ ਹੈ ਕਿ ਕਿਸ ਹੱਦ ਤੱਕ ਇਹਨਾਂ ਨੂੰ ਨਿਸ਼ਾਨ ਸਾਹਿਬ ਤੋਂ ਡਰ ਲਾ। ਹੁਣ ਜੇ ਨਿਸ਼ਾਨ ਸਾਹਿਬ ਕਿਸੇ ਨੇ ਪੁਲ ਦੇ ਉੱਤੇ ਜਿਹੜਾ ਲਾ ਦਿੱਤਾ ਹੈ ਤੇ ਏਡਾ ਕਿਹੜੀ ਡਰ ਵਾਲੀ ਗੱਲ ਹੈ ਵੀ ਤੁਹਾਨੂੰ ਇਸ ਤੋਂ। ਹੁਣ ਜਿਵੇਂ ਇਹ ਉਹ ਪੀਰੀਅਡ ਸੀ ਕਿ ਜੀ ਸੰਤ ਭਿੰਡਰਾਂ ਵਾਲਿਆਂ ਦੇ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਜਿਉਂਦੇ ਜੀ ਤਾਂ ਉਹਨਾਂ ਤੋਂ ਡਰਦੇ ਹੀ ਸੀ, ਹੁਣ ਉਹਨਾਂ ਦੀ ਤਸਵੀਰ ਤੋਂ ਵੀ ਡਰਦੇ ਨੇ। ਸੋ ਉਹਨਾਂ ਨੂੰ ਕਿਸ ਹੱਦ ਤੱਕ ਜਿਹੜਾ ਉਹ ਖੌਫ ਹੈ ਖਾਲਿਸਤਾਨ ਲਫ਼ਜ਼ ਦਾ ਔਰ ਸਿੱਖ ਕੌਮ ਦਾ ਜਿਹੜੀ ਆਪਣੀ ਆਜ਼ਾਦੀ ਦੇ ਰਾਹ ਦੇ ਉੱਤੇ ਗਾਮਜ਼ਨ ਹੈ। ਸੋ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਆਪਣੀ ਔਕਾਤ ਦਿਖਾ ਰਹੇ ਨੇ ਔਰ ਅਸੀਂ ਕੇਸਰੀ ਕਾਫਲਾ ਜਿਹੜਾ ਉਹ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਵੱਲ। ਔਰ ਇਸ ਗੱਲ ਦਾ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੀ ਮਦਰਲੈਂਡ, ਆਪਣੀ ਫਾਦਰਲੈਂਡ, ਆਪਣੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣੇ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।